ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦਿੱਲੀ ਵੱਲ ਚਾਲੇ ਪਾਏ ਹੋਏ ਆ, ਦਿੱਲੀ ਵੱਲ ਜਾ ਰਹੇ ਆ। ਕਿਸਾਨ ਵੀ ਬੜੇ ਜੋਸ਼ ਨਾਲ ਆਪਣੇ ਪਿੰਡਾਂ ਤੋਂ ਇੱਕ ਵਾਰ ਫੇਰ ਦਿੱਲੀ ਵੱਲ ਚਾਲੇ ਪਾ ਰਹੇ ਆ, ਕਿਉਂਕਿ ਜਿਹੜੇ ਕਿਸਾਨ ਘਰਾਂ ਨੂੰ ਪਰਤੇ ਸੀ, ਕਿਉਂਕਿ ਵਾਰੀਆਂ ਬੰਨੀਆਂ ਹੋਈਆਂ, ਕੁਝ ਟਰਾਲੀਆਂ ਪਿੰਡਾਂ ਤੋਂ ਦਿੱਲੀ ਵੱਲ ਜਾਂਦੀਆਂ ਸੀ ਤੇ ਦਿੱਲੀ ਤੋਂ ਵਾਪਸ ਪਿੰਡਾਂ ਵੱਲ ਜਾਂਦੀਆਂ ਸੀ। ਹੁਣ ਇੱਕ ਵਾਰ ਫੇਰ ਦਿੱਲੀ ਜਿਹੜਾ ਕਿਸਾਨ ਪਹੁੰਚ ਰਿਹਾ ਉਸ ਜਸ਼ਨ ਨੂੰ ਮਨਾਉਣ ਵਾਸਤੇ, ਉਸ ਜਿੱਤ ਨੂੰ ਮਨਾਉਣ ਵਾਸਤੇ, ਜਿੱਥੇ 700 ਕਿਸਾਨਾਂ ਦੀ ਸ਼ਹੀਦੀ ਦਾ ਦੁੱਖ ਹੈ, ਉੱਥੇ ਇਹਨਾਂ ਕਿਸਾਨਾਂ ਵੱਲੋਂ ਜਸ਼ਨ ਵੀ ਮਨਾਏ ਜਾ ਰਹੇ ਆ ਜਿਹੜੇ ਕਿ ਕਾਲੇ ਬਿੱਲ ਵਾਪਸ ਹੋਏ ਆ। ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਕੀ ਨਾਮ ਆ ਬਾਈ ਜੀ, ਕਿਹੜਾ ਪਿੰਡ ਆ? ਪ੍ਰਦੀਪ ਸਿੰਘ, ਪਿੰਡ ਜਟਵਾੜ, ਜ਼ਿਲ੍ਹਾ ਅੰਬਾਲਾ। ਅਸੀਂ ਸਰਦਾਰ ਗੁਰਨਾਮ ਸਿੰਘ ਚੜੌਨੀ ਦੇ ਗਰੁੱਪ ਦੇ ਹਾਂ। ਮੈਂ ਪਿੰਡ ਜਟਵਾੜ ਤੋਂ ਪ੍ਰਧਾਨ ਹਾਂ ਕਿਸਾਨ ਯੂਨੀਅਨ ਦਾ। ਆ ਜਿਹੜੇ ਸਾਰੇ ਵੀਰ ਆਪਣੇ ਬੈਠੇ ਨੇ, ਸਾਡੇ ਭਰਾ ਨੇ ਆਪਣੇ। ਅਸੀਂ 1 ਸਾਲ ਤੋਂ ਸੰਘਰਸ਼ ਲੜ ਰਹੇ ਹਾਂ। 25 ਨਵੰਬਰ ਨੂੰ ਅਸੀਂ ਸਰਦਾਰ ਗੁਰਨਾਮ ਸਿੰਘ ਨਾਲ ਦਿੱਲੀ ਚੱਲੇ ਸੀ। ਹੁਣ ਤੱਕ ਸਾਡੀ ਟਰਾਲੀਆਂ ਉੱਥੇ ਹੀ ਖੜੀਆਂ 5-6। ਨਹੀਂ, ਇਹ ਜਿੱਤ ਨੂੰ ਹੋਈ ਆ, ਸਾਲ ਬਾਅਦ ਹੋਈ ਆ, ਜਿੱਤ ਨੂੰ ਕਿਵੇਂ ਦੇਖਦੇ ਹੋ? ਜਿੱਤ ਬਾਰੇ ਦੱਸੋ। ਜਿੱਤ ਦਾ ਬਹੁਤ ਹੀ ਖੁਸ਼ੀ ਦਾ ਦਿਨ ਸੀ, ਜਿਹੜਾ ਜਦੋਂ ਜਿੱਤ ਹੋਈ ਸਾਡੀ ਜਿੱਤ ਬਾਬਾ ਨਾਨਕ ਨੇ ਕੀਤੀ ਹੈ, ਉਹਦਾ ਅਸੀਂ ਗੁਰਪੁਰਬ ਮਨਾਇਆ। ਹੁਣ ਅਸੀਂ ਜਿੱਤ ਪ੍ਰਾਪਤ ਕੀਤੀ ਹੈ, ਬਾਬਾ ਨਾਨਕ ਨੇ ਇਹ ਜਿੱਤ ਸਾਡੀ ਪ੍ਰਾਪਤ ਕੀਤੀ ਹੈ। ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸਾਡਾ। ਪਰ ਚਲੋ ਜਿਹੜੀਆਂ ਸ਼ਹੀਦੀਆਂ ਹੋਈ ਉਹਨਾਂ ਦੀ, ਉਹ ਵੀ ਸਾਨੂੰ ਹੁਣ ਸਾਡੀਆਂ ਲੁਕ ਜਾਣੀਆਂ ਨੇ। ਜਿਹੜੀ ਹੁਣ ਜਿੱਤ ਹੋਈ ਆ, ਅਸੀਂ ਬਹੁਤ ਸ਼ੁਕਰ ਕਰਦੇ ਹਾਂ ਆਪਣੇ ਮੀਡੀਆ ਪ੍ਰਭਾਰੀ ਜਿਹੜੇ ਨੇ ਹੁਣ ਤੱਕ, ਛੋਟੀ ਮੀਡੀਆ ਨੇ ਸਾਨੂੰ ਦਿਖਾਇਆ। ਹੁਣ ਤੱਕ ਜਿਹੜੀ ਵੱਡੀ ਮੀਡੀਆ ਹੁਣ ਉਹ ਸੋਚਦੀ ਆ ਕੀ ਹੋ ਗਿਆ, ਅਸੀਂ ਵੀ ਆਹੀ ਕਰਦੇ। ਹੁਣ ਉਹ ਚੁੱਪ ਬੈਠੇ ਨੇ। ਜਿਹੜੀ ਛੋਟੀ ਮੀਡੀਆ, ਇਹਨੇ ਸਾਡਾ ਬਹੁਤ ਬਹੁਤ ਪਿਆਰ ਦਿੱਤਾ, ਸਾਨੂੰ ਬਹੁਤ ਸਤਿਕਾਰ ਦਿੰਦੇ। ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਸਾਡੀ ਟਰਾਲੀਆਂ ਦੇ ਵਿੱਚ ਬਹਿ ਕੇ, ਠੰਡਾਂ ਦੇ ਵਿੱਚ, ਧੁੱਪਾਂ ਦੇ ਵਿੱਚ ਸਾਡਾ ਸਾਥ ਨਿਭਾਇਆ। ਇਹਨਾਂ ਨੇ ਸਾਨੂੰ ਪਿੱਛੇ ਨਹੀਂ ਬਿਲਕੁਲ ਵੀ ਦਿਖਾਇਆ। ਪੰਜਾਬ ਹਰਿਆਣੇ 'ਚ ਜਿੰਨੀ ਮੀਡੀਆ, ਇਹਨਾਂ ਨੇ ਛੋਟੀਆਂ ਨੇ ਸਾਡਾ ਬਹੁਤ ਬਹੁਤ ਸਾਥ ਦਿਆ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਵੀਰੇ। ਤੁਹਾਡਾ ਵੀ ਇਹਦੇ ਵਿੱਚ ਬਹੁਤ ਬਹੁਤ ਸਹਿਯੋਗ ਹੈ ਜੀ। ਬਾਈ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਆਪਣਾ ਜੇ ਆਪਾਂ ਤੁਹਾਡੇ ਨਾਲ ਗੱਲ ਕਰੀਏ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਪੂਰੀ ਜਿੱਤ ਨੂੰ ਦੇਖਦੇ ਹੋਏ, ਕਿਉਂਕਿ ਠੰਡ ਵੀ ਉੱਥੇ ਦੇਖੀ, ਗਰਮੀ ਵੀ ਦੇਖੀ, ਤੇ ਇਸ ਪੂਰੇ ਮਾਮਲੇ ਦੇ ਵਿੱਚ ਕਿਤੇ ਦਿਲ ਵੀ ਡੋਲਦਾ ਹੋਣਾ ਯਾਰ ਵੀ ਸ਼ਾਇਦ ਵਾਪਸ ਨਾ ਆਉਣ? ਨਹੀਂ ਜੀ, ਦਿਲ ਤਾਂ ਨਹੀਂ ਡੋਲਦਾ, ਸਾਡਾ ਮਨ ਸੀ ਪੱਕਾ ਸਟੈਂਡ। 25 ਨਵੰਬਰ ਨੂੰ ਅਸੀਂ ਤੁਰੇ ਸੀ ਬੈਰੀਕੇਡ ਤੋੜਦੇ ਹੋਏ। 1 ਸਾਲ ਹੋਇਆ 25 ਨਵੰਬਰ ਨੂੰ ਦਸਵਾਂ ਮਨਾਇਆ, ਤਾਂ ਜਿੱਤ ਦਾ ਪੂਰਾ ਉਹ ਸੀ। ਪਰ ਇਹ ਨਹੀਂ ਪਤਾ ਵੀ ਇੰਨੀ ਜਲਦੀ ਮੰਨ ਜੂਗਾ ਇਹ ਮੋਦੀ। ਅੱਛਾ, ਤੁਹਾਨੂੰ ਹਜੇ ਆਏ ਸੀਗਾ ਵੀ 2 ਸਾਲ ਚੱਲੂਗਾ? ਜੀ ਨਹੀਂ ਦੁਬਾਰਾ, ਹਾਂਜੀ ਇਹ ਨਹੀਂ ਪਤਾ ਵੀ ਮੰਨੂਗਾ ਜੀ। ਇਹ 24 ਤੱਕ ਸਾਨੂੰ ਤਾਂ ਇਹ ਤਾਂ ਵੀ 24 ਤੱਕ ਚੱਲੂਗਾ। 24 ਤੱਕ ਦੀ ਤਿਆਰੀ ਕਰੀ ਹੋਈ ਸੀ? 24 ਤੱਕ ਦੀ ਤਿਆਰੀ ਕਰੀ ਹੋਈ ਸੀ ਜੀ। ਹਾਂ ਜੀ, ਹਾਂ ਅਸੀਂ ਚਾਹੁੰਦੇ ਵੀ ਸੀ ਵੀ 24 ਤੱਕ ਚੱਲਣਾ ਚਾਹੀਦਾ ਜੀ। ਨਹੀਂ, ਤੁਹਾਨੂੰ ਲੱਗਦਾ ਵੀ ਹਜੇ ਛੇਤੀ ਮੰਨ ਗਿਆ? ਛੇਤੀ ਮੰਨ ਗਿਆ ਜੀ। ਹਾਂ ਹਾਂ ਜੀ, ਦਿਲ ਕੀ ਮਨਿਆਦਾ ਪੂਰੀ ਨਹੀਂ ਹੋਈ ਕਿਸਾਨਾਂ ਕੀ ਜੀ। ਹਾਂ, ਮੀਂਹ ਨੂੰ ਰਾੜਾ ਨਾ ਜਾਣਾ, ਕਿਸਾਨ ਜੱਟ ਨੂੰ ਮਾੜਾ ਨਾ ਜਾਣਾ। ਹਾਂ, ਬੱਦਲ ਪੱਟ ਗਿਆ ਹਰਨੇ ਨੂੰ, 5-7 ਨਿਉਂਦੇ ਆ ਜਾਣਗੇ ਸਵੇਰ ਨੂੰ। ਮੁੰਡਾ ਮੰਨ ਗਿਆ ਬਗਾਨੀ ਸਿੱਖ ਜੀ, ਮੋਦੀ ਵਾਲਾ ਫੂਕ ਦਿਆ ਇੱਕ ਜੀ। ਹਾਂ, ਪਿੱਛਾ ਮੁੜਨੇ ਵਾਲੀ ਸਮਝਦੀ ਜੀ। ਆਪਣੇ ਬੱਚਿਆਂ ਨੂੰ ਵੀ ਨਾ ਜਾਣੇ, 15-15 ਸਾਲ ਦੇ ਬੱਚੇ ਨਾ, ਉਹਨੂੰ ਵੀ ਮਾਨੇ ਪੂਰਾ ਰੇਲਾ ਦੇ ਦਿਆ ਵੀ ਪਿੱਛਾ ਨਹੀਂ ਮੁੜਨਾ ਪੁੱਤ। ਹਾਂ, ਦਬ ਹੋ ਨਾ ਮਖਾ, ਪਿੱਛਾ ਨਹੀਂ ਮੁੜਨਾ ਦੇ। ਮੋਦੀ ਤਾਂ ਕਹਿੰਦੇ ਕਿਸੇ ਵੀ ਕਾਨੂੰਨ ਨੂੰ ਉਹਨੇ ਹਾਲੇ ਤੱਕ ਵਾਪਸ ਲਿਆ ਹੀ ਨਹੀਂ, ਕਿਸੇ ਵੀ ਕਾਨੂੰਨ ਤੋਂ ਮੰਨੇ ਨਹੀਂ, ਤਾਂ ਆਪਾਂ ਕਿਵੇਂ ਬਣਾ ਲਿਆ? ਬੰਦਾ ਹੈਗਾ ਛੋਡਾਂਗੇ ਜੀ। ਤੈਨੂੰ ਪਤਾ ਜੱਟ ਜਾਂ ਐਸੇ ਟਰੈਕਟਰ ਪਰ ਹਮ 250 ਕਮੰਟਰ ਖੇਤ ਮਦੇ ਕੱਢ ਲੈਂਦੇ ਨਾ, ਐਸੇ ਟਰੈਕਟਰ ਛੋਟੇ ਸੇ ਪਰ ਹਮ ਹੀ ਨਹੀਂ ਛੋਡਾਂਗੇ ਜੀ ਨਾ। ਕਿਸਾਨ ਪਿੱਛੇ ਹਟਣੇ ਵਾਲੇ ਬੰਦੇ ਜੀ। 250 ਕਮੰਟਰ ਗੰਨੇ ਨਾ ਪਾਤਲਾ ਲੈ ਗਿਆ मैं, ਐਸੇ ਟਰੈਕਟਰ 84 ਮਾਡਲ ਪਰ। ਹਾਂ, ਮੇਰੇ ਬਜ਼ੁਰਗ ਨੇ, ਬਾਪ ਨੇ ਨਾ, ਛੋਟੇ ਸੇ ਬੰਦੇ ਨੂੰ ਕਹਿ ਦਿਆ ਮੈਨੂੰ ਵੀ ਬੇਟੇ ਟਰੈਕਟਰ ਨੂੰ ਹੱਥ ਪਹਿਲੇ ਹੈਂਡਲ ਕੇ ਸਟਾਰਟ ਹੋਇਆ ਦਵਾ। ਹਾਂ, ਪਿੱਛਾ ਮੁੜਨੇ ਵਾਲੇ ਦੇ। ਦੇਖੋ, ਗੱਲ ਇਹ ਆ ਵੀ ਗੱਲ ਵਿਸ਼ਵਾਸ ਦੀ ਤੇ ਗੱਲ ਹੌਸਲੇ ਦੀ ਆ। ਇਹਨਾਂ ਵੱਲੋਂ ਗੱਲ ਇਹੀ ਕੀਤੀ ਜਾ ਰਹੀ ਹੈ ਕਿ ਹੌਸਲੇ ਇੰਨੇ ਕੁ ਬੁਲੰਦ ਸੀ ਕਿ ਮੋਦੀ ਛੇਤੀ ਹੀ ਕਾਨੂੰਨ ਵਾਪਸ ਲੈ ਲਏ। ਤਾਂ 24 ਤੱਕ ਦੀ ਤਿਆਰੀ ਕਰੀ ਬੈਠੇ ਸੀ। ਨਹੀਂ, 24 ਤੱਕ ਦੀ ਜਿਹੜੀ ਤਿਆਰੀ ਸੀ, ਤੇ ਜਦੋਂ ਕੋਈ ਲੋਕ ਕਹਿੰਦੇ ਸੀ ਜਾਂ ਜਿਹੜਾ ਨੈਸ਼ਨਲ ਮੀਡੀਆ ਸੀ ਉਹ ਇਹ ਗੱਲ ਕਹਿੰਦਾ ਸੀ ਕਿ ਇਹ ਕਾਨੂੰਨ ਵਾਪਸ ਨਹੀਂ ਹੋਣਗੇ, ਇਹ ਕਾਨੂੰਨ ਬਿਲਕੁਲ ਸਹੀ ਹੈ, ਉਦੋਂ ਫਿਰ ਮਨ ਨਹੀਂ ਡੋਲਦਾ ਸੀ? ਨਹੀਂ ਜੀ, ਬਿਲਕੁਲ ਡੋਲਦਾ ਹੀ ਸਾਡਾ। ਉਹਨਾਂ ਤੋਂ ਕਹਿਣਾ ਹੀ ਹੈ, ਗੋਦੀ मीडिया बिकी भी थी सारी जी टोटली। आपने हमारी गल संघर्ष आपने सहयोग दिया,
ਆਪਣੇ ਪੂਰਾ ਜੋ ਆਪਣੀ ਮੀਡੀਆ ਦੂਸਰੀ ਦੀ ਆਪਣੀ ਪੰਜਾਬ ਆਪਣਾ ਹਰਿਆਣਾ ਜੀ। ਪਰ ਮੰਨਦੀ ਸਾਡਾ ਅੱਜ ਨਹੀਂ ਮੰਨਦਾ ਤਾਂ 24 ਤਾਈਂ ਬੈਠੇ ਹੀ ਪੱਕੇ ਜੀ। ਪੂਰਾ ਆਪਣਾ ਜੋ ਰਾਸ਼ਨ ਪਾਣੀ ਸਾਰਾ ਈਬੀ ਉੱਥੇ ਹੀ ਪੜਿਆ। ਇੰਗਲੈਂਡ ਚੱਲੇ ਅਸੀਂ, ਘਰ ਤੇ ਆਏ ਅੱਜ ਸਾਲ ਪਿਛੇ ਫਿਰ ਅਟਕਾ ਫਿਰ ਚੱਲੇ। ਹੁਣ ਤਿਆਰੀਆਂ ਪਿੰਡ 'ਚ ਤਿਆਰੀਆਂ ਕਹੇ ਜੀਆਂ ਜਦੋਂ ਪਿੰਡ 'ਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ? ਜਿਹੜੇ ਭਾਈ ਉੱਥੇ ਬੈਠੇ ਆ ਉਹਨਾਂ ਦਾ ਸਵਾਗਤ ਕਿਵੇਂ ਹੋਊਗਾ ਪਿੰਡ? ਸਵਾਗਤ ਉਹਨਾਂ ਦਾ ਐਨ ਢੋਲ ਬਾਜੇ ਨਾਲ ਹੋਣਾ ਹੈ, ਐਨ ਡੀਜੇ ਵੱਜਣੇ, ਨੱਚਣੇ, ਭੰਗੜੇ ਪਾਣੇ, ਸਹਿਨ ਹੋਣਾ ਖਾਣੇ। ਇਸ ਪ੍ਰਧਾਨ ਜੀ ਦਾ ਜ਼ਿਆਦਾ ਕਰਨਾ ਆਪਾਂ ਨੇ। ਸਭ ਤੋਂ ਫਿਰ ਪਹਿਲਾਂ ਜੀ ਗੁਰਨਾਮ ਸਿੰਘ ਝੜੂਨੀ ਜੀ ਸਾਡੇ ਪੂਰੇ ਹਰਿਆਣੇ ਦੇ ਜੀ, ਉਹਨਾਂ ਦਾ ਸਨਮਾਨਿਤ ਕਰਾਂਗੇ ਜੀ। ਚੜੂਨੀ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਰਿਹਾ। ਚੜੂਨੀ ਸਾਹਿਬ ਨੇ ਇਸ ਅੰਦੋਲਨ ਨੂੰ ਇੱਕ ਨਵੀਂ ਜਾਨ ਦਿੱਤੀ ਹੈ, ਆਪਦੀ ਜਾਨ ਫੂਕਤੀ ਇਸ ਅੰਦੋਲਨ ਦੇ ਵਿੱਚ। ਚੜੂਨੀ ਸਾਹਿਬ ਬਾਰੇ ਕੀ ਕਹਿਣਾ ਚਾਹੁੰਦੇ? ਉਸ ਬਾਤ ਦਾ ਕੀ ਲਫ਼ਜ਼ ਨਹੀਂ ਸਾਡੇ ਕੋਲ ਹੈ ਜੀ, ਉਹ ਤਾਂ ਇੱਕ ਦੇਵਤਾ ਜੀ। ਜੈ ਸੰਘਰਸ਼ ਸੱਜੋ ਨਾ ਜੋੜਦੇ ਪੂਰੇ ਪੰਜਾਬ ਹਰਿਆਣਾ ਨੂੰ ਸਾਧ ਨਾਲ ਲੈ ਕੇ ਆਉਂਦੇ ਹਾਥੀ ਵੀਰ ਤੇ ਆਵੰਤੇ ਜੀ। ਹਾਂਜੀ, ਉਹ ਤਾਂ ਇੱਕ ਪਰਮਾਤਮਾ ਜੀ ਕਿਸਮ ਸਾਡੇ ਲਈ ਦਾ। ਚੜੂਨੀ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਇਸ ਅੰਦੋਲਨ ਦੇ ਵਿੱਚ, ਜਿੱਥੇ ਰਕੇਸ਼ ਟਕੈਤ ਜਿਨ੍ਹਾਂ ਦੇ ਹੰਝੂਆਂ ਨੇ ਇੱਕ ਵਾਰ ਫਿਰ ਇਸ ਅੰਦੋਲਨ ਦੇ ਵਿੱਚ ਜਾਨ ਪਾਤੀ ਸੀ, ਉੱਥੇ ਹੀ ਜੇ ਆਪਾਂ ਗੁਰਨਾਮ ਸਿੰਘ ਚੜੂਨੀ ਦੀ ਗੱਲ ਕਰੀਏ ਤਾਂ ਗੁਰਨਾਮ ਸਿੰਘ ਚੜੂਨੀ ਉਹ ਸ਼ਖਸ ਹੈ ਜਿਨ੍ਹਾਂ ਨੇ ਹਰਿਆਣੇ ਦੇ ਵਿੱਚੋਂ ਹਰਿਆਣਾ ਸਰਕਾਰ ਦੇ ਬੈਰੀਗੇਟ ਭੰਨ ਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਤੱਕ ਪਹੁੰਚਾਇਆ ਸੀ। ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਾੜਨ ਵਾਲੇ ਗੁਰਨਾਮ ਸਿੰਘ ਚੜੂਨੀ ਦੀ ਜਥੇਬੰਦੀ ਆ। ਜਥੇਬੰਦੀ ਬਾਰੇ ਕੀ ਕਹੋਗੇ ਤੁਸੀਂ? ਚੜੂਨੀ ਸਾਹਿਬ ਦਾ ਦੇਣ ਪੰਜਾਬ ਕਦੇ ਨਹੀਂ ਦੇ ਸਕਦਾ। ਪੰਜਾਬ ਦੇ ਟਰੈਕਟਰ ਇੱਥੇ ਪਹੁੰਚਦੇ ਆ ਤਾਂ ਚੜੂਨੀ ਦੀ ਜਿਹੜੀ ਜਥੇਬੰਦੀ ਦੇ ਟਰੈਕਟਰਾਂ ਨੇ ਬੈਰੀਗੇਟ ਭੰਨ ਕੇ ਪੰਜਾਬ ਨੂੰ ਅੰਦਰ ਵਾੜਿਆ ਸੀ। ਕੀ ਕਹਿਣਾ ਚਾਹੋਗੇ? ਸਾਰਾ ਦੇਸ਼ ਹੀ ਨਹੀਂ ਚੜੂਨੀ ਸਾਹਿਬ ਦਾ ਦੇਣ ਦੇ ਸਕਦਾ। ਅਸੀਂ ਚੜੂਨੀ ਨਾਲ ਸੀ, ਜਿਹੜਾ ਪੰਜਾਬ ਸੀ ਉਹ ਸਭ ਤੋਂ ਪਿੱਛੇ ਆਇਆ, ਸਾਨੂੰ ਆ ਕੇ ਪਾਣੀਪਤ ਮਿਲਿਆ। ਉਹਨੇ ਵੀ ਇਹੀ ਗੱਲ ਆਖੀ ਵੀ ਤੁਸੀਂ ਬੈਰੀਗੇਡ ਤੋੜੇ ਤਾਂ ਸਾਡਾ ਹੌਸਲਾ ਵਧਿਆ। ਸਾਰਾ ਦੇਸ਼ ਹੀ ਨਹੀਂ ਚੜੂਨੀ ਸਾਹਿਬ ਦਾ ਦੇਣ ਦੇ ਸਕਦਾ ਹੈਗਾ। ਜਿੰਨਾ ਉਹਦਾ ਸੰਘਰਸ਼ ਦੇ ਨਾਲ ਜਿੰਨਾ ਉਹਨੇ ਜ਼ੋਰ ਲਾਇਆ, ਇਤਨਾ ਹਰੇਕ ਨਹੀਂ ਕੋਈ ਜਥੇਬੰਦੀ ਲਾ ਸਕਦੀ। ਚਲੋ ਡਕੈਤ ਸਾਹਿਬ ਨੇ, ਆਪਣਾ ਰਾਜੇਵਾਲ ਸਾਹਿਬ, ਸਾਰੇ ਲੀਡਰ ਆਪਣੇ ਕਾਇਮ ਸੀ। ਜੇ ਆਪਣੇ ਲੀਡਰ ਇਹ ਸਾਰੇ ਸਮਝਦਾਰ ਨਾ ਹੁੰਦੇ ਤਾਂ ਕਿ ਆਪਦਾ ਕੀ ਹੋਣਾ ਸੀ। ਪਰ ਸਾਡੇ ਲੀਡਰ ਨਾ ਜਿਵੇਂ ਬੋਦੀ ਮੀਡੀਆ ਭੌਂਕੀ ਜਾਂਦਾ ਸੀ, ਮੂੰਹ ਨੂੰ ਮਾਰੀ ਜਾਂਦਾ ਸੀ, ਆਦਾ ਪੱਟ ਗਏ ਨੇ, ਆਦਾ ਵੱਖ-ਵੱਖ ਹੋ ਗਏ ਨੇ। ਪਰ ਸਾਡਾ ਕੋਈ ਅੰਦੋਲਨ ਦੇ ਵਿੱਚ ਵੱਖ-ਵੱਖ ਨਹੀਂ ਹੋਇਆ ਸੀ। ਜਿਹੜੇ ਨੇ ਟੈਲੀਵਿਜ਼ਨ ਦੇ ਵਿੱਚ ਦਿਖਾਉਂਦੇ ਸੀ ਉਹ ਸਭ ਬਕਵਾਸਬਾਜ਼ੀ ਹੁੰਦੀ ਸੀ। ਜਿਹੜੀ ਛੋਟੀ ਮੀਡੀਆ ਇਹਨੂੰ ਦੇਖ ਕੇ ਲੋਕਾਂ ਦਾ ਦਿਲ ਖੁਸ਼ ਹੁੰਦਾ ਸੀ। ਟੈਲੀਵਿਜ਼ਨ ਦਾ ਲੋਕਾਂ ਨੇ ਘਰਾਂ ਦੇ ਵਿੱਚ ਭੰਨ ਦਿੱਤੇ ਸੀ, ਇਸ ਕਰਕੇ ਭੰਨੇ ਸੀ। ਇਹ ਹਰ ਟਾਈਮ ਅੰਤਕਵਾਦੀ, ਮਵਾਲੀ, ਇੱਕ ਕੰਗਣਾ ਹੁੰਦੇ, ਇੱਕ ਕੰਗਣਾ ਇਹਨਾਂ ਦੀ ਉਹ ਬੀਜੇਪੀ ਦੀ, ਉਹ ਬਹੁਤ ਗਲਤ ਬੋਲਦੀ ਸੀ। ਪਰ ਇੱਕ ਗੱਲ ਹੋਰ ਆ, ਕਿਸਾਨ ਨੇ ਕਿਸੇ ਨੂੰ ਗਲਤ ਨਹੀਂ ਬੋਲਿਆ ਹੈਗਾ, ਆਪਣਾ ਸੰਘਰਸ਼ ਲੜਿਆ ਹੈਗਾ। ਕਿਸੇ ਦੇ ਮਨ ਦੇ ਵਿੱਚ ਭੜਕਾਵੇ 'ਚ ਨਹੀਂ ਅਸੀਂ ਅੰਦੋਲਨ ਹਲਾਇਆ ਹੈਗਾ। ਸਾਨੂੰ ਜਿੰਨਾ ਵੀ ਕਿਸੇ ਨੇ ਕੁਝ ਬੋਲਿਆ ਹੈਗਾ ਉਹਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਤਾਂ ਹੀ ਅਸੀਂ ਟਿਕੇ ਰਹੇ ਉੱਤੇ ਵੀ ਅਸੀਂ ਸਾਨੇ ਸੋਚਿਆ ਹੈਗਾ ਵੀ ਲੋਕ ਜਿਹੜੇ ਬੋਲ ਰਹੇ ਆ ਬੋਲੇ ਰਹਿਣ ਦੇ, ਅਸੀਂ ਆਪਣਾ ਅੰਦੋਲਨ ਕਾਇਮ ਰੱਖਣਾ। ਸਾਡਾ ਭਾਈਚਾਰਾ ਜਿਹੜਾ ਹੁਣ ਵੀ ਪਿੰਡਾਂ ਦੇ ਵਿੱਚ ਇੱਦਾਂ ਹੀ ਰਹਿਣਾ। ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਜਿੰਨੇ ਵੀ ਆ ਸਾਰੀ ਸਟੇਟਾਂ ਇੱਦਾਂ ਹੀ ਕਾਇਮ ਰਹਿਣਗੀਆਂ। ਜਿੰਨੀ ਜਥੇਬੰਦੀਆਂ ਨੇ ਸਾਰੀ ਸਾਡੇ ਨਾਲ ਇੱਦਾਂ ਹੀ ਕਾਇਮ ਰਹਿਣਗੀਆਂ। ਅਸੀਂ ਇਹਨਾਂ ਦਾ ਸਤਿਕਾਰ ਕਰਨਾ, ਚਾਹੇ ਰਾਜੇਵਾਲ ਹੋਵੇ, ਚਾਹੇ ਡਕੈਤ ਸਾਹਿਬ ਹੋਵੇ, ਚਾਹੇ ਗੁਰਨਾਮ ਸਿੰਘ ਹੋਵੇ, ਚਾਹੇ ਹੋਰ ਜਿਹੜਾ ਜਿਹਨੇ ਸਾਨੂੰ ਸਾਥ ਦਿੱਤਾ, ਮੀਡੀਆ ਹੋਵੇ ਭਾਈ। ਔਰ ਇੱਕ ਸਾਡਾ ਇਹਨੇ ਵੀਰ ਨੇ ਬਹੁਤ ਸਾਥ ਦਿੱਤਾ, ਰਾਮ ਸਿੰਘ ਰਾਣਾ, ਔਰ ਉਹਦਾ ਢਾਬਾ ਗੋਲਡਨ ਹੱਟ ਦੇ ਨਾਮ ਦੇ ਉਹਦਾ ਢਾਬਾ, ਉਹਦਾ ਬਾਈ ਜੀ ਸਾਰਾ ਦੇਸ਼ ਦੇਣ ਨਹੀਂ ਦੇ ਸਕਦਾ। ਉਹਨੇ ਆਪਣੇ ਢਾਬੇ 'ਚ ਹੁਣ ਤੱਕ ਲੰਗਰ ਕਿਸਾਨਾਂ ਨੂੰ ਕੀ ਹੋਰ ਨੂੰ ਵੀ ਜਿੰਨੇ ਅੰਦੋਲਨ ਚਿਹਰੇ ਸਭ ਨੂੰ ਲੰਗਰ ਫਰੀ ਛਕਾਇਆ। ਉੱਥੇ ਦੁੱਧ ਦੀ ਸੇਵਾ ਕੀਤੀ, ਆਪਣਾ ਚੱਕੀ ਲਾਈ ਉੱਥੇ ਸਾਨੂੰ ਪਾਣੀ ਦੀ ਬੜੀ ਸੇਵਾ ਕੀਤੀ, ਆਟਾ ਸਾਨੂੰ ਦਿੱਤਾ। ਪਰ ਇਹਦਾ ਅੰਦੋਲਨ ਅਸੀਂ ਨਹੀਂ ਚਲਾਵਾਂਗੇ, ਹੋਰ ਕੌਣ ਅੰਦੋਲਨ ਚਲਾਏਗਾ? ਸਾਡੇ ਕੋਲ ਸਾਰਾ ਸੌਦਾ ਆਪਣਾ, ਚੀਨੀ ਸਾਡੀ ਆਪਣੀ ਹੈ, ਕਣਕ ਸਾਡੀ ਆਪਣੀ, ਆਟਾ ਆਪਣਾ, ਆਲੂ ਹੁਣ ਪੱਟ ਰਹੇ ਆ, ਗਠਾ ਆਪਣਾ ਹੀ ਸਾਡਾ। ਸਾਨੂੰ ਕਿਹੜਾ ਕੋਈ ਚੀਜ਼ ਮੁੱਲ ਲੈਣੀ ਆ? ਅਸੀਂ ਨਹੀਂ ਅੰਦੋਲਨ ਚਲਾਵਾਂਗੇ, ਹੋਰ ਕੌਣ ਚਲਾ ਸਕਦਾ? ਨਾਰੇ ਲਾ ਦਿਓ ਜੀ ਇੱਕ ਵਾਰੀ ਇਸੇ ਖੁਸ਼ੀ ਦੇ। ਮਜ਼ਦੂਰ ਏਕਤਾ ਜਿੰਦਾਬਾਦ, ਚੜੂਨੀ ਜਿੰਦਾਬਾਦ, ਸਰਦਾਰ ਗੁਰਨਾਮ ਸਿੰਘ ਚੜੂਨੀ, ਕਿਸਾਨ ਯੂਨੀਅਨ, ਕਿਸਾਨ ਯੂਨੀਅਨ। ਬਾਈ ਜੀ ਦਿੱਲੀ ਦਾ ਮੋਰਚਾ ਜਿੱਤ ਲਿਆ। ਦਿੱਲੀ ਦਾ ਮੋਰਚਾ ਜਿੱਤ ਕੇ ਅੱਜ ਦੁਬਾਰੇ ਫਿਰ ਦਿੱਲੀ ਦੇ ਜਸ਼ਨ ਮਨਾਉਣ ਜਾ ਰਹੇ ਹੋ, ਜਿੱਤ ਦੇ ਜਸ਼ਨ ਕਿਵੇਂ ਲੱਗ ਰਿਹਾ?
बहुत बढ़िया लग रहा है भाई, अपने संते खड़े में लेन जे रहे गया हम कल जित का आवांगे, जित लिए दोबारा संते लेन जे रहे अपने भाई, एन बहुत बढ़िया लग रहा, इंजॉय हो रहा पार्टी का। ਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਟਾਈਮ ਜਿਹੜੇ ਕਿਸਾਨ ਆ ਉਹ ਜਿੱਤ ਦੇ ਰਾਹ ਦੇ ਵਿੱਚ ਆ, ਜਸ਼ਨ ਮਨਾਏ ਜਾ ਰਹੇ ਆ। ਇਹਨਾਂ ਜਸ਼ਨਾਂ ਨੂੰ ਮਨਾਉਣ ਵਾਸਤੇ ਕਿਸਾਨ ਦਿੱਲੀ ਪਹੁੰਚ ਰਹੇ ਆ ਤੇ ਦਿੱਲੀ ਉਹ ਖੁਸ਼ੀ ਉਹ ਜਲਾਓ ਜਿਹੜਾ ਦੇਖਣ ਵਾਲਾ ਹੋਊਗਾ ਉਹ ਵੀ ਤੁਹਾਨੂੰ ਦਿਖਾਵਾਂਗੇ। ਦਿੱਲੀ ਦੇ ਜਸ਼ਨ ਵੀ ਤੁਹਾਨੂੰ ਜਲਦੀ ਦਿਖਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦਿੱਲੀ ਵੱਲ ਚਾਲੇ ਪਾਏ ਹੋਏ ਆ, ਦਿੱਲੀ ਵੱਲ ਜਾ ਰਹੇ ਆ। ਕਿਸਾਨ ਵੀ ਬੜੇ ਜੋਸ਼ ਨਾਲ ਆਪਣੇ ਪਿੰਡਾਂ ਤੋਂ ਇੱਕ ਵਾਰ ਫੇਰ ਦਿੱਲੀ ਵੱਲ ਚਾਲੇ ਪਾ ਰਹੇ ਆ, ਕਿਉਂਕਿ ਜਿਹੜੇ ਕਿਸਾਨ ਘਰਾਂ ਨੂੰ ਪਰਤੇ ਸੀ, ਕਿਉਂਕਿ ਵਾਰੀਆਂ ਬੰਨੀਆਂ ਹੋਈਆਂ, ਕੁਝ ਟਰਾਲੀਆਂ ਪਿੰਡਾਂ ਤੋਂ ਦਿੱਲੀ ਵੱਲ ਜਾਂਦੀਆਂ ਸੀ ਤੇ ਦਿੱਲੀ ਤੋਂ ਵਾਪਸ ਪਿੰਡਾਂ ਵੱਲ ਜਾਂਦੀਆਂ ਸੀ। ਹੁਣ ਇੱਕ ਵਾਰ ਫੇਰ ਦਿੱਲੀ ਜਿਹੜਾ ਕਿਸਾਨ ਪਹੁੰਚ ਰਿਹਾ ਉਸ ਜਸ਼ਨ ਨੂੰ ਮਨਾਉਣ ਵਾਸਤੇ, ਉਸ ਜਿੱਤ ਨੂੰ ਮਨਾਉਣ ਵਾਸਤੇ, ਜਿੱਥੇ 700 ਕਿਸਾਨਾਂ ਦੀ ਸ਼ਹੀਦੀ ਦਾ ਦੁੱਖ ਹੈ, ਉੱਥੇ ਇਹਨਾਂ ਕਿਸਾਨਾਂ ਵੱਲੋਂ ਜਸ਼ਨ ਵੀ ਮਨਾਏ ਜਾ ਰਹੇ ਆ ਜਿਹੜੇ ਕਿ ਕਾਲੇ ਬਿੱਲ ਵਾਪਸ ਹੋਏ ਆ। ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਕੀ ਨਾਮ ਆ ਬਾਈ ਜੀ, ਕਿਹੜਾ ਪਿੰਡ ਆ? ਪ੍ਰਦੀਪ ਸਿੰਘ, ਪਿੰਡ ਜਟਵਾੜ, ਜ਼ਿਲ੍ਹਾ ਅੰਬਾਲਾ। ਅਸੀਂ ਸਰਦਾਰ ਗੁਰਨਾਮ ਸਿੰਘ ਚੜੌਨੀ ਦੇ ਗਰੁੱਪ ਦੇ ਹਾਂ। ਮੈਂ ਪਿੰਡ ਜਟਵਾੜ ਤੋਂ ਪ੍ਰਧਾਨ ਆ ਕਿਸਾਨ ਯੂਨੀਅਨ ਦਾ। ਆ ਜਿਹੜੇ ਸਾਰੇ ਵੀਰ ਆਪਣੇ ਬੈਠੇ ਨੇ, ਸਾਡੇ ਭਰਾ ਨੇ ਆਪਣੇ, ਅਸੀਂ 1 ਸਾਲ ਤੋਂ ਸੰਘਰਸ਼ ਲੜ ਰਹੇ ਹਾਂ। 25 ਨਵੰਬਰ ਨੂੰ ਅਸੀਂ ਸਰਦਾਰ ਗੁਰਨਾਮ ਸਿੰਘ ਨਾਲ ਦਿੱਲੀ ਚੱਲੇ ਸੀ। ਹੁਣ ਤੱਕ ਸਾਡੀ ਟਰਾਲੀ ਨਹੀਂ, ਇਹ ਜਿੱਤ ਨੂੰ ਹੋਈ ਆ, ਸਾਲ ਬਾਅਦ ਹੋਈ ਆ, ਜਿੱਤ ਨੂੰ ਕਿਵੇਂ ਦੇਖਦੇ ਹੋ? ਜਿੱਤ ਬਾਰੇ ਦੱਸੋ। ਜਿੱਤ ਦਾ ਬਹੁਤ ਹੀ ਖੁਸ਼ੀ ਦਾ ਦਿਨ ਸੀ, ਜਿਹੜਾ ਜਦੋਂ ਜਿੱਤ ਹੋਈ ਸਾਡੀ ਜਿੱਤ ਬਾਬਾ ਨਾਨਕ ਨੇ ਕੀਤੀ ਹੈ, ਉਹਦਾ ਅਸੀਂ ਗੁਰਪੁਰਬ ਮਨਾਇਆ। ਹੁਣ ਅਸੀਂ ਬਾਬਾ ਨਾਨਕ ਨੇ ਜਿੱਤ ਸਾਡੀ ਪ੍ਰਾਪਤ ਕੀਤੀ ਹੈ, ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸਾਡਾ। ਪਰ ਚਲੋ ਜਿਹੜੀਆਂ ਸ਼ਹੀਦੀਆਂ ਹੋਈ ਉਹਨਾਂ ਦੀ ਉਹ ਵੀ ਸਾਨੂੰ ਹੁਣ ਸਾਡੀਆਂ ਲੁਕ ਜਾਣੀਆਂ ਨੇ। ਜਿਹੜੀ ਹੁਣ ਜਿੱਤ ਹੋਈ ਆ, ਅਸੀਂ ਬਹੁਤ ਸ਼ੁਕਰ ਕਰਦੇ ਹਾਂ ਆਪਣੇ ਮੀਡੀਆ ਪ੍ਰਭਾਰੀ ਜਿਹੜੇ ਨੇ ਹੁਣ ਤੱਕ ਛੋਟੀ ਮੀਡੀਆ ਨੇ ਸਾਨੂੰ ਦਿਖਾਇਆ। ਹੁਣ ਤੱਕ ਜਿਹੜੀ ਵੱਡੀ ਮੀਡੀਆ ਹੁਣ ਜਿਹੜੀ ਛੋਟੀ ਮੀਡੀਆ ਇਹਨੇ ਸਾਡਾ ਬਹੁਤ ਪਿਆਰ ਦਿੱਤਾ, ਸਾਨੂੰ ਬਹੁਤ ਸਤਿਕਾਰ ਦਿੰਦੇ ਅਸੀਂ ਇਹਨਾਂ ਦਾ। ਇਹਨਾਂ ਨੇ ਸਾਡੀ ਟਰਾਲੀਆਂ ਦੇ ਵਿੱਚ ਬਹਿ ਕੇ ਠੰਡਾਂ ਦੇ ਵਿੱਚ ਧੁੱਪਾਂ ਦੇ ਵਿੱਚ ਸਾਡਾ ਸਾਥ ਨਿਭਾਇਆ। ਇਹਨਾਂ ਨੇ ਸਾਨੂੰ ਪਿੱਛੇ ਨਹੀਂ ਬਿਲਕੁਲ ਵੀ ਦਿਖਾਇਆ। ਪੰਜਾਬ ਹਰਿਆਣੇ 'ਚ ਜਿੰਨੀ ਮੀਡੀਆ ਇਹਨਾਂ ਨੇ ਛੋਟੀਆਂ ਨੇ ਸਾਡਾ ਬਹੁਤ ਸਾਥ ਦਿਆ। ਅਸੀਂ ਬਹੁਤ ਧੰਨਵਾਦੀ ਹਾਂ ਵੀਰੇ, ਤੁਹਾਡਾ ਵੀ ਇਹਦੇ ਵਿੱਚ ਬਹੁਤ ਸਹਿਯੋਗ ਹੈ ਜੀ। ਬਾਈ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਆਪਣਾ ਜੇ ਆਪਾਂ ਤੁਹਾਡੇ ਨਾਲ ਗੱਲ ਕਰੀਏ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਪੂਰੀ ਜਿੱਤ ਨੂੰ ਦੇਖਦੇ ਹੋਏ, ਕਿਉਂਕਿ ਠੰਡ ਵੀ ਉੱਥੇ ਦੇਖੀ, ਗਰਮੀ ਵੀ ਦੇਖੀ, ਤੇ ਇਸ ਪੂਰੇ ਮਾਮਲੇ ਦੇ ਵਿੱਚ ਕਿਤੇ ਦਿਲ ਵੀ ਡੋਲਦਾ ਹੋਣਾ ਯਾਰ ਵੀ ਸ਼ਾਇਦ ਵਾਪਸ ਨਾ ਹੋਣ? ਨਹੀਂ ਜੀ, ਦਿਲ ਤਾਂ ਨਹੀਂ ਡੋਲਦਾ, ਸਾਡਾ ਮਨ ਸੀ ਪੱਕਾ ਸਟੈਂਡ। 25 ਨਵੰਬਰ ਨੂੰ ਅਸੀਂ ਤੁਰੇ ਸੀ ਬੈਰੀਕੇਡ ਤੋੜਦੇ ਹੋਏ। 1 ਸਾਲ ਹੋਇਆ 25 ਨਵੰਬਰ ਨੂੰ ਦਸਮੁਖ ਮਨਾਇਆ, ਤਾਂ ਜਿੱਤ ਦਾ ਪੂਰਾ ਉਹ ਸੀ। ਪਰ ਇਹ ਨਹੀਂ ਪਤਾ ਵੀ ਇੰਨੀ ਜਲਦੀ ਮੰਨ ਜੂਗਾ ਇਹ ਮੋਦੀ। ਅੱਛਾ, ਤੁਹਾਨੂੰ ਹਜੇ ਆਏ ਸੀਗਾ ਵੀ 2 ਸਾਲ ਚੱਲੂਗਾ? ਜੀ ਨਹੀਂ ਦੁਬਾਰਾ, ਹਾਂਜੀ ਨਹੀਂ ਪਤਾ ਵੀ ਮੰਨੂਗਾ ਜੀ। ਇਹ 24 ਤੱਕ ਸਾਨੂੰ ਤਾਂ ਇਹ ਤਾਂ ਵੀ 24 ਤੱਕ ਚੱਲੂਗਾ। 24 ਤੱਕ ਦੀ ਤਿਆਰੀ ਕਰੀ ਹੋਈ ਸੀ? 24 ਤੱਕ ਦੀ ਤਿਆਰੀ ਕਰੀ ਹੋਈ ਸੀ ਜੀ। ਹਾਂ ਜੀ, ਹਾਂ ਅਸੀਂ ਚਾਹੁੰਦੇ ਵੀ ਸੀ ਵੀ 24 ਤੱਕ ਚੱਲਣਾ ਚਾਹੀਦਾ ਜੀ। ਨਹੀਂ, ਤੁਹਾਨੂੰ ਲੱਗਦਾ ਵੀ ਹਜੇ ਛੇਤੀ ਮੰਨ ਗਿਆ? ਛੇਤੀ ਮੰਨ ਗਿਆ ਜੀ। ਹਾਂ ਜੀ, ਦਿਲ ਕੀ ਮਨਿਆਦਾ ਪੂਰੀ ਨਹੀਂ ਹੋਈ ਕਿਸਾਨਾਂ ਕੀ ਜੀ। ਹਾਂ, ਮੀਂਹ ਨੂੰ ਰਾੜਾ ਨਾ ਜਾਣਾ, ਕਿਸਾਨ ਜੱਟ ਨੂੰ ਮਾੜਾ ਨਾ ਜਾਣਾ। ਹਾਂ, ਬੱਦਲ ਪੱਟ ਗਿਆ ਹਰਨੇ ਨੂੰ, 5-7 ਨਿਉਂਦੇ ਆ ਜਾਣਗੇ ਸਵੇਰ ਨੂੰ। ਮੁੰਡਾ ਮੰਨ ਗਿਆ ਬਗਾਨੀ ਸਿੱਖ ਜੀ, ਮੋਦੀ ਵਾਲਾ ਫੂਕ ਦਿਆ ਇੱਕ ਜੀ। ਹਾਂ, ਪਿੱਛਾ ਮੁੜਨੇ ਵਾਲੀ ਸਮਝਦੀ ਜੀ। ਆਪਣੇ ਬੱਚਿਆਂ ਨੇ ਵੀ ਨਾ ਜਾਣੇ 15-15 ਸਾਲ ਦੇ ਬੱਚੇ ਨਾ, ਉਹਨੂੰ ਵੀ ਮਾਨੇ ਪੂਰਾ ਰੇਲਾ ਦੇ ਦਿਆ ਵੀ ਪਿੱਛਾ ਨਹੀਂ ਮੁੜਨਾ ਪੁੱਤ। ਹਾਂ, ਦਬੋ ਨਾ ਮਖਾ, ਪਿੱਛਾ ਨਹੀਂ ਮੁੜਨਾ ਦੇ। ਮੋਦੀ ਤਾਂ ਕਹਿੰਦੇ ਕਿਸੇ ਵੀ ਕਾਨੂੰਨ ਨੂੰ ਉਹਨੇ ਹਾਲੇ ਤੱਕ ਵਾਪਸ ਲਿਆ ਹੀ ਨਹੀਂ, ਕਿਸੇ ਵੀ ਕਾਨੂੰਨ ਤੋਂ ਮੰਨੇ ਨਹੀਂ, ਤਾਂ ਆਪਾਂ ਕਿਵੇਂ ਬਣਾ ਲਿਆ? ਬੰਦਾ ਹੈਗਾ ਛੋਡਾਂਗੇ ਜੀ। ਤੈਨੂੰ ਪਤਾ ਜੱਟ ਜਾਂ ਐਸੇ ਟਰੈਕਟਰ ਪਰ ਹਮ 250 ਕਮੰਟਰ खेत में कढ़ लेंगे ना अस्तर ट्रैक्टर छोटे से पर हम इन्हें छोड़ांगे जी ना। किसान पीछे हटने वाले बंदे हैं जी। 250 क्विंटल गन्ने ना पातला ले गया मैं ऐसा ट्रैक्टर 84 मॉडल पर। हाँ मेरे बजुर्ग ने बाप ने ना छोटे से बंदे कह दिया मैनू भी बेटे ट्रैक्टर हथ पहले हैंडल के स्टार्ट हुआ था। हाँ पीछा मुड़ने वाले थे।
ਦੇਖੋ ਗੱਲ ਇਹ ਆ ਵੀ ਗੱਲ ਵਿਸ਼ਵਾਸ ਦੀ ਤੇ ਗੱਲ ਹੌਸਲੇ ਦੀ ਆ। ਇਹਨਾਂ ਵੱਲੋਂ ਗੱਲ ਇਹੀ ਕੀਤੀ ਜਾ ਰਹੀ ਹੈ ਕਿ ਹੌਸਲੇ ਇੰਨੇ ਕੁ ਬੁਲੰਦ ਸੀ ਕਿ ਮੋਦੀ ਛੇਤੀ ਹੀ ਕਾਨੂੰਨ ਵਾਪਸ ਲੈ ਲਏ। ਤਾਂ 24 ਤੱਕ ਦੀ ਤਿਆਰੀ ਕਰੀ ਬੈਠੇ ਸੀ, ਨਹੀਂ 24 ਤੱਕ ਦੀ ਜਿਹੜੀ ਤਿਆਰੀ ਸੀ। ਤੇ ਜਦੋਂ ਕੋਈ ਲੋਕ ਕਹਿੰਦੇ ਸੀ ਜਾਂ ਜਿਹੜਾ ਨੈਸ਼ਨਲ ਮੀਡੀਆ ਸੀ ਉਹ ਇਹ ਗੱਲ ਕਹਿੰਦਾ ਸੀ ਕਿ ਇਹ ਕਾਨੂੰਨ ਵਾਪਸ ਨਹੀਂ ਹੋਣਗੇ, ਇਹ ਕਾਨੂੰਨ ਬਿਲਕੁਲ ਸਹੀ ਹੈ, ਉਦੋਂ ਫਿਰ ਮਨ ਨਹੀਂ ਡੋਲਦਾ ਸੀ। ਨਹੀਂ ਜੀ ਬਿਲਕੁਲ ਡੋਲਦਾ ਹੀ ਸਾਡਾ, ਉਹਨਾਂ ਤੋਂ ਕਹਿਣਾ ਹੀ ਹੈ। ਗੋਦੀ ਮੀਡੀਆ ਵਿਕੀ ਵੀ ਤੀ ਸਾਰੀ ਜੀ ਟੋਟਲੀ। ਆਪਨੇ ਮਾਰੀ ਗੱਲ ਸੰਘਰਸ਼ ਆਪਨੇ ਸਹਿਯੋਗ ਦਿਆ, ਆਪਨੇ ਪੂਰਾ ਜੋ ਆਪਣੀ ਮੀਡੀਆ ਦੂਸਰੀ ਦੀ, ਆਪਣੀ ਪੰਜਾਬ, ਆਪਣਾ ਹਰਿਆਣਾ ਜੀ। ਪਰ ਮੰਨਦੀ ਸਾਡਾ ਅੱਜ ਨਹੀਂ ਮੰਨਦਾ ਤਾਂ 24 ਤਾਈਂ ਬੈਠੇ ਹੀ ਪੱਕੇ ਜੀ। ਪੂਰਾ ਆਪਣਾ ਜੋ ਰਾਸ਼ਨ ਪਾਣੀ ਸਾਰਾ ਈਬੀ ਉੱਥੇ ਹੀ ਪੜਿਆ। ਇੰਗਲੈਂਡ ਚੱਲੇ, ਅਸੀਂ ਘਰ ਤੇ ਆਏ ਅੱਜ ਸਾਲ ਵਿੱਚ ਵੀ ਅਟਕਾ ਫਿਰ ਚੱਲੇ। ਹੁਣ ਤਿਆਰੀਆਂ ਪਿੰਡ 'ਚ ਤਿਆਰੀਆਂ ਕਹੇ ਜੀਆਂ, ਜਦੋਂ ਪਿੰਡ 'ਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ? ਜਿਹੜੇ ਭਾਈ ਉੱਥੇ ਬੈਠੇ ਆ, ਉਹਨਾਂ ਦਾ ਸਵਾਗਤ ਕਿਵੇਂ ਹੋਊਗਾ ਪਿੰਡ? ਸਵਾਗਤ ਉਹਨਾਂ ਦਾ ਐਨ ਢੋਲ ਬਾਜੇ ਨਾਲ ਹੋਣਾ, ਐਨ ਡੀਜੇ ਵੱਜਣੇ, ਨੱਚਣੇ, ਭੰਗੜੇ ਪਾਣੇ, ਸਹਿਨ ਹੋਣਾ ਖਾਣੇ। ਇਸ ਪ੍ਰਧਾਨ ਜੀ ਦਾ ਜ਼ਿਆਦਾ ਕਰਨਾ ਆਪਾਂ ਨੇ। ਸਭ ਤੋਂ ਫਿਰ ਪਹਿਲਾਂ ਜੀ ਗੁਰਨਾਮ ਸਿੰਘ ਝੜੂਨੀ ਜੀ ਸਾਡੇ ਪੂਰੇ ਹਰਿਆਣੇ ਦੇ ਜੀ, ਉਹਨਾਂ ਦਾ ਸਨਮਾਨਿਤ ਕਰਾਂਗੇ ਜੀ। ਚੜੂਨੀ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਰਿਹਾ। ਚੜੂਨੀ ਸਾਹਿਬ ਨੇ ਇਸ ਅੰਦੋਲਨ ਨੂੰ ਇੱਕ ਨਵੀਂ ਜਾਨ ਦਿੱਤੀ ਹੈ, ਆਪਦੀ ਜਾਨ ਫੂਕਤੀ ਇਸ ਅੰਦੋਲਨ ਦੇ ਵਿੱਚ। ਚੜੂਨੀ ਸਾਹਿਬ ਬਾਰੇ ਕੀ ਕਹਿਣਾ ਚਾਹੁੰਦੇ? ਉਸ ਬਾਤ ਦਾ ਕੀ ਲਫ਼ਜ਼ ਨਹੀਂ ਸਾਡੇ ਕੋਲ ਹੈ ਜੀ, ਉਹ ਤਾਂ ਇੱਕ ਦੇਵਤਾ ਜੀ। ਜੈ ਸੰਘਰਸ਼ ਜੋ ਨਾ ਜੋੜਦੇ ਪੂਰੇ ਪੰਜਾਬ ਹਰਿਆਣਾ ਨੂੰ ਸਾਧ ਨਾਲ ਲੈ ਕੇ ਆਉਂਦੇ 80 ਵਰਤ ਆ ਬਣਤੇ ਜੀ। ਹਾਂਜੀ, ਉਹ ਤਾਂ ਇੱਕ ਪਰਮਾਤਮਾ ਜੀ, ਕਿਸਮ ਸਾਡੇ ਲਈ ਦਾ। ਚੜੂਨੀ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਇਸ ਅੰਦੋਲਨ ਦੇ ਵਿੱਚ, ਜਿੱਥੇ ਰਕੇਸ਼ ਟਕੈਤ ਜਿਨ੍ਹਾਂ ਦੇ ਹੰਝੂਆਂ ਨੇ ਇੱਕ ਵਾਰ ਫਿਰ ਇਸ ਅੰਦੋਲਨ ਦੇ ਵਿੱਚ ਜਾਨ ਪਾਤੀ ਸੀ, ਉੱਥੇ ਹੀ ਜੇ ਆਪਾਂ ਗੁਰਨਾਮ ਸਿੰਘ ਚੜੂਨੀ ਦੀ ਗੱਲ ਕਰੀਏ ਤਾਂ ਗੁਰਨਾਮ ਸਿੰਘ ਚੜੂਨੀ ਉਹ ਸ਼ਖਸ ਆ ਜਿਨ੍ਹਾਂ ਨੇ ਹਰਿਆਣੇ ਦੇ ਵਿੱਚੋਂ ਹਰਿਆਣਾ ਸਰਕਾਰ ਦੇ ਬੈਰੀਗੇਟ ਭੰਨ ਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਤੱਕ ਪਹੁੰਚਾਇਆ ਸੀ। ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਾੜਨ ਵਾਲੇ ਗੁਰਨਾਮ ਸਿੰਘ ਚੜੂਨੀ ਦੀ ਜਥੇਬੰਦੀ ਆ। ਜਥੇਬੰਦੀ ਬਾਰੇ ਕੀ ਕਹੋਗੇ ਤੁਸੀਂ? ਚੜੂਨੀ ਸਾਹਿਬ ਦਾ ਦੇਣ ਪੰਜਾਬ ਕਦੇ ਨਹੀਂ ਦੇ ਸਕਦਾ। ਪੰਜਾਬ ਦੇ